तारक साहब कितने साल हो गए काम करते हैं? तकरीबन होगी 25-30 साल। 25-30 साल हो गए ने तो कोई 12 साल ਤੁਹਾਨੂੰ ਮੇਰੇ ਕੋਲ ਹੋ ਗਏ ਨੇ ਤੇ ਆਂਦੇ ਹੋ ਤਾਂ ਸਾਰਾ ਦਿਨ ਤੇ ਤੁਸੀਂ ਸਿਰਫ ਦੋ ਬੂਏ ਰਗੜਦੇ ਹੋ। ਕੀ ਗੱਲ ਆ, ਦਿਲ ਕਰ ਰਿਹਾ ਵਾਪਸ ਆਉਣ ਦਾ? ਨਹੀਂ, ਦਿਲ ਤੁਹਾਨੂੰ ਵੇਖ ਕੇ ਕਿੱਥੇ ਕਰਨਾ ਚਾਹੁੰਦਾ। ਭਾਈ ਜਾਨ ਕੰਮ ਵੱਲ ਧਿਆਨ ਦਿਓ। ਆਰਡਰ ਪਿੱਛੇ ਆਰਡਰ ਤੇ ਆਰਡਰ ਚੜਿਆ ਆਵੇ ਤੇ ਤੁਸੀਂ ਹਲਕੇ ਹਲਕੇ ਰਗੜੇ ਦੇਣ ਦਿਓ। ਕੀ ਗੱਲ ਹੈ? ਨਾਲ ਮਹਿੰਦੀ ਹਸਨ ਤੇ ਤੁਹਾਨੂੰ ਨਾਲ ਨਗਦ ਲਾ ਦੇ। वालेकुम अस्सलाम जी। हाँ जी वालेकुम। फिर बाप हकी जैद वाला हकी बाबा मौत हो रूफ हो। फिर बाप हकी बाप। हाँ बाप हकी। अच्छा हकी बाबा। आइयो जैद वाला सही जा रही है। ना ला कुल्लू सही जायद अल्हम्दुलिल्लाह मा फी ताल ताल शुफ। हाँ सा बाप मो बाप इनका। अयवा ना कोई बाप बाप अयवा हकी बाबा मौत। ला हौला वला कुव्वता इल्ला बिल्लाह। फिर बाप हकी जैद शुगल वाला हक बाबा अयवा पेन नो नाम से बड़ा करो। अखलाना पे और दरवाजे मेरे बन गए। अच्छा दरवाजे पिछड़े हो ताल हिना की नहीं किदा फिक या सजे का या शेखा ते हादा सी बाप हिना वरा मौजूद कुल्लू बाप हकक अयवा बितरकब हादा रकम अवल जब फलूस अयवा पिछला उधार बहुत कर्जा ज्यादा आला आना माफी इंदा शक्ल सभी मस्कीन ते बाद में इंदा कलाम किदा जरूरी आयो जरूर ये कब जरूरी आना जी शुरता होगा जिब शुरता जिब हम दियात ट्रेन वाहिद हगे ने वाहिद शुरता अयवा शुरते दी धमकी दिंदा शूरता बड़े शूरते को माफिया मंगिया सी भी हाँ ओ किथे यार तारक साहब ओ बड़ा होया मुंडा आया अपना गुजराने तो ठीक है ना एसी दे विच बैठा हुंदा सलमान ओनू कदों सवार की गल है कि मैं अफसर करा समझाया सारे नू ओ काम क्यों नहीं करदे भाई? अजीब गल है भाई। छुट्टियां इंज मंगदे 6 महीने बाद जी भरा का ब्याह आ गया तो फलां का ब्याह आ गया तो चाचे का ब्याह आ गया तो 2 महीने छुट्टी दे लियो। आ वे मेरा सारी फैक्ट्री अपनी है बड़े भाई दी वे माशाल्लाह रौनका वे लगियां। ए भाई ने मेरे अली भाई सलाम कर दे मेरे दोस्त है पाकिस्तान तो ए माशाल्लाह लेबर अपनी काम करती है पेपर ये नजारे ने भी लोकियां ने परदेस औखा आए हाय क्या कहने। एक मिनट भाई गल सुन क्या कहने चेक करो मेरे भाई कैसे नाल आ रहे ने। आईफोन चाहिए ना हाँ ते काम कर लें दो इनू ਤੁਹਾਡੀ ਮਿਹਰਬਾਨੀ है बंद कर फोन 6 दिन हो गए तेनू आया पाकिस्तान तो की गल किते हुण तक अजे तक ਕੱਟ लो ਛੋਟੇ ਨਾਲ ਪਿੰਡੋਂ ਆ ਗਿਆ ਹੈ ਨਾਲੇ ਤੁਸੀਂ ਕੰਮ ਵਾਲਾ ਤੇ ਆਖਿਰ ਤੁਸੀਂ ਆਖਿਆ ਕਾਊਂਟਰ ਦੇ ਵਿੱਚ ਕਾਊਂਟਰ ਦਾ ਕੰਮ ਹੈ ਮੈਂ ਤੇ ਪੈਸੇ ਸ਼ਹਿਰ ਦੇ ਹਿਸਾਬ ਕਰਨਾ ਮੈਂ ਨਹੀਂ ਕੰਮ ਕਰਾਇਆ ਤੇਰੇ ਕੋਲ ਵੇਲਾ ਫੜੀਆਂ ਨਹੀਂ ਜਾਂਦੀਆਂ ਸਨ ਪਿੰਡ 'ਚ ਇੱਥੇ ਤੂੰ ਪੈਸੇ ਸਾਹਮਣੇ ਹਰਿਆਣਾ 'ਚ ਹੁੰਦੇ ਪੈਸੇ ਤੇ ਮੈਂ ਰਿਆਲ ਸਾਂਭ ਲਗਾ ਮੈਂ ਕਾਹਦੇ ਵਾਸਤੇ ਆਇਆ ਵਾਂ ਹਰਿਆਲ ਸਾਹਮਣੇ ਤੁਸੀਂ ਕੰਮ ਸ਼ਾਮ ਨਾ ਕਰਿਆ ਕਰੋ ਮੈਂ ਲੇਬਰ ਕੋ ਕਰਵਾਣਾ ਕਰਾਂਗਾ ਤੁਸੀਂ ਵੀ ਦਫ਼ਤਰ 'ਚ ਬਹੁਤ ਬਗਰੇਮੀ ਭਰੀ ਸੀ ਚਲੋ ਬਹੁਤ ਆ ਕੇ ਚਲੋ ਜਾਓ ਤੁਸੀਂ ਵੀ ਉਹ ਯਾਰ ਤੈਨੂੰ ਮੈਂ ਲੇਬਰ ਮੰਗਵਾਇਆ ਕਿ ਆਪਣਾ ਵਾਲਦ ਮੰਗਵਾਇਆ ਉਥੋਂ ਫੇਰ ਉਹੀ ਗੱਲ ਜਦੋਂ ਮੈਂ ਆਖਿਆ ਮੈਂ ਹਿਸਾਬ ਸਾਂਭ ਲਾਂਗਾ ਨਾ ਕੋਈ ਟੈਨਸ਼ਨ ਨਾ ਲਓ ਤੁਸੀਂ ਤੁਰ ਜਾਓ ਭਾਵੇਂ ਮੇਰਾ ਪੁੱਤਰ ਜਾ ਕੇ ਕੱਪੜੇ ਬਦਲ ਤਾਰਕ ਸਾਹਿਬ ਇਹਨੂੰ ਨਾਲ ਕੰਮ ਸਿਖਾਓ ਤੁਹਾਡੀ ਮਿਹਰਬਾਨੀ ਪਹਿਲੇ ਤਾਂ ਸਾਰਾ ਪੂਰਾ ਚੁਕਾ ਕੇ ਫਿਰ ਬਾਅਦ ਪਾਓ ਠੀਕ ਹੈ ਸਫਾਈ ਕਰਵਾਓ 3 ਮਹੀਨੇ ਤੱਕ ਵਰਸ਼ੇ ਦੀ ਸਫਾਈ ਕਰੇਗਾ। ਮੈਂ ਨਹੀਂ ਕੰਮ ਸ਼ਾਮ ਕਰਨ ਆਇਆ ਨਾ ਮੇਰੇ ਕੋਲ ਹੁੰਦੇ ਨੇ ਉੱਥੇ ਤੂੰ ਆਖੇ ਜਾ ਕੇ ਸਿਰ ਦਫ਼ਤਰ 'ਚ ਮੈਂ ਹੋਈ ਤੇ ਮੈਂ ਕੰਮ ਕਰਾਂ ਉੱਥੇ ਕੋਈ ਸਬਜ਼ ਵਾਕ ਵਹਾਂਦੇ ਇੱਥੇ ਆ ਕੇ ਹੋਰ ਕੰਮ ਕਰਵਾਉਂਦੇ ਵੇ ਸਬਜ਼ ਵਾਕ ਹੈ ਨਾ ਹਾਂਜੀ ਆ ਸਬਜ਼ ਬੂਹੇ ਵੇਖ ਹੁਣ ਤੇ ਚੱਲ ਮੇਰਾ ਭਰਾ ਜਾ ਕੱਪੜੇ ਚੇਂਜ ਤੇ ਵਰਸ਼ੇ ਦੀ ਕੰਮ ਕਰਨੀ ਤੇ ਮੈਂ ਕੱਲ ਤੇਰਾ ਹਰੂਫ ਨਾਲ ਤੈਨੂੰ ਵਾਪਸ ਭੇਜ ਜਾਵਾਂਗਾ। ਫਿਰ ਬਾਅਦ ਵਿੱਚ ਗਈ ਕਿ ਮੈਂ ਜ਼ਮੀਨ ਵੇਚ ਕੇ ਆਇਆ ਤੇ ਮੈਂ ਜਿਹੜਾ ਸੋਨਾ ਫਿਰ ਵੀ ਰਹਾ ਕੇ ਆਇਆ ਵਾਂ ਕੋਈ ਤੇ ਮਾਰਿਆ ਤੇ ਜੀ ਜ਼ੁਲਮ ਕਰਦੇ ਹੋ ਤੁਹਾਨੂੰ ਤੇ ਮਾਰਿਆ ਤੇ ਜ਼ੁਲਮ ਕਰਨਾ ਜਿਵੇਂ ਹੋਰ ਕੀ ਕਰਦੇ ਹੋ ਲੋਕਾਂ ਦੇ ਹੱਕ ਖਾ ਖਾ ਮਾਰਾ ਦੇਖੋ ਤੂੰ ਸਲਾਹ ਜ਼ਰੂਰ ਨਹੀਂ ਆਇਆ ਕਿ ਤੂੰ ਮਾਰਾ ਹੋ ਗਿਆ 10 ਲੱਖ ਰੁਪਇਆ ਦੇ ਕੇ ਆਇਆ ਵੀਜ਼ੇ ਦਾ ਅੱਲਾਹ ਵਾਸਤੇ ਨਹੀਂ ਆਇਆ ਅੱਲਾਹ ਵਾਸਤੇ ਨਹੀਂ ਆਇਆ ਤੈਨੂੰ ਵੀਜ਼ਾ ਦਿੱਤਾ ਸੀ ਤੈਨੂੰ ਮੈਂ ਕੋਈ 10 ਲੱਖ ਦੀ ਬੇਟੀਆਂ ਨਹੀਂ ਮੈਂ ਦਫ਼ਤਰ 'ਚ ਹੀ ਬਹਿਣਾ ਮੇਰਾ ਦਫ਼ਤਰ ਦਾ ਕੰਮ ਹੈ ਮੇਰੇ ਕੋਲ ਨਹੀਂ ਕੰਮ ਸ਼ਾਮ ਹੁੰਦੇ ਮੈਂ ਦਫ਼ਤਰ 'ਚ ਹੀ ਬਹਿਣਾ ਮੇਰੇ ਨੂੰ ਨਹੀਂ ਪਤਾ ਤੁਸੀਂ ਨਹੀਂ ਵੇਖਦੇ ਮੇਰਾ ਮੂੰਹ ਕੰਮ ਬੜਾ अजीब गलबात है यार। अस्सलाम वालेकुम। अस्सलाम वालेकुम जी। वालेकुम अस्सलाम जी। ਕੀ ਹਾਲ ਹੈ ਭਾਈ? अल्लाह का शुक्र तुसी सुनाओ। अस्सलाम वालेकुम जी। बस जी ठीक ठाक। कौन है इत्थों दा ओनर? अल्लाह का शुक्र जी मैं। तुसी हो? हाँ जी। अच्छा अच्छा काम शाम तुसी करन दे हो? हाँ जी। तो हुक्म करो। फर्नीचर चाहिए यार। बन जाएगा जी। हाँ जी नवा घर है तो जरा
ਦਰਵਾਜ਼ੇ ਵਗੈਰਾ ਕੋਈ ਫਰਨੀਚਰ ਚਾਹੀਦਾ? ਸਾਰਾ ਕੰਮ ਤਸੱਲੀ ਬਖਸ਼ ਹੁੰਦਾ ਜੀ, ਕਿਚਨ ਤੋਂ ਲੈ ਕੇ ਦਰਵਾਜ਼ੇ, ਅਲਮਾਰੀਆਂ, ਖਿੜਕੀਆਂ, ਅੱਛਾ ਅੱਛਾ, ਸੋਫੇ, ਬੈੱਡ, ਜੋ ਕਹੋਗੇ ਸਭ ਕੁਝ, ਡਾਈਨਿੰਗ ਟੇਬਲ ਵਗੈਰਾ ਹਰ ਚੀਜ਼ ਬਣ ਜਾਏਗੀ ਮਾਸ਼ਾਅੱਲਾ ਮਾਸ਼ਾਅੱਲਾ। ਜੀ। ਤੇ ਇਹ ਸਾਰਾ ਆਪਣਾ ਹੀ ਹੈ ਕੰਮ? ਹਾਂਜੀ, ਅੱਲਾਹ ਦਾ ਫਜ਼ਲ ਕਰਮ ਹੈ ਜੀ, ਬਸ ਮਿਹਨਤਾਂ ਕੀਤੀਆਂ ਤੇ ਹੁਣ ਰੱਬ ਨੇ ਇੱਥੇ ਤੱਕ ਪਹੁੰਚਾ ਦਿੱਤਾ। ਚਲੋ ਸ਼ੁਕਰ ਹੈ, ਮਿਹਨਤ ਤੇ ਨਜ਼ਰ ਆ ਰਹੀ ਹੈ ਜੀ ਵੀ ਬਿਲਕੁਲ। ਹਾਂਜੀ, ਹੱਡ ਭੰਨ ਕੇ ਮਿਹਨਤ ਕੀਤੀ ਤੁਸੀਂ। ਬਸ ਜੀ, ਕਹਤਾ ਤੁਸੀਂ ਵੇਖ ਹੁਣ ਸੇਤਾਂ ਵੀ ਨਹੀਂ ਰਹੀਆਂ, ਨਹੀਂ ਦਿਨ ਮਾਸ਼ਾਅੱਲਾ। ਰਾਤ ਭੱਜੇ ਇੱਥੇ ਮਿਹਨਤਾਂ ਕੀਤੀਆਂ। ਲੇਕਿਨ ਮੈਂ ਤੁਹਾਨੂੰ ਇੱਕ ਮਸ਼ਵਰਾ ਦਿਆਂ, ਹਾਂਜੀ ਹਾਂਜੀ। ਰਿਸ਼ਤੇਦਾਰਾਂ ਨੂੰ ਕਦੇ ਵੀ ਆਪਣੇ ਕੋਲ ਵੀਜ਼ਾ ਤੇ ਨਹੀਂ ਸੱਦਣਾ। ਕਿਉਂ? ਇਹ ਹੁਣ ਮੈਂ ਆਪਣੇ ਤਾਏ ਦਾ ਮੁੰਡਾ ਸੱਦਿਆ ਜੇ, ਅੱਛਾ ਜੀ। ਤੇ ਯਕੀਨ ਕਰੋ 6 ਦਿਨ ਤੋਂ ਉਹ ਕਾਟਨ ਦਾ ਸੂਟ ਪਾ ਕੇ ਲਗਾ ਫਿਰਦਾ, ਕੰਮ ਇੱਕ ਟਕੇ ਦਾ ਨਹੀਂ ਉਹਨੇ ਕੀਤਾ। ਤੇ ਜੇਕਰ ਹੁਣ ਵਾਪਸ ਭੇਜਾਂ ਤੇ ਬਰਾਦਰੀ ਦੀ ਥੂ ਥੂ ਹੋਣੀ ਆ ਕਿ ਸਾਡਾ ਮੁੰਡਾ ਨਹੀਂ ਸਾਹਮਣੇ ਆ ਗਿਆ। ਉਹ ਜਿਹੜੇ ਬਾਹਰ ਆਉਣ ਨੂੰ ਫਿਰਦੇ ਨੇ ਜੀ, ਇਹ ਉੱਥੇ ਵੀ ਵਿਹਲੇ ਹੀ ਹੁੰਦੇ ਨੇ, ਇੱਥੇ ਆ ਕੇ ਫਿਰ ਕੰਮ ਕਰਨਾ ਪੈਂਦਾ ਨਾ। ਹਾਂ ਬਿਲਕੁਲ ਇਸ ਤਰ੍ਹਾਂ ਵਾ। ਤੁਸੀਂ ਹੁਕਮ ਕਰੋ। ਗਰਮੀ ਬੜੀ ਹੈ, ਕੋਈ ਦਫ਼ਤਰ ਆਪਣਾ? ਹਾਂਜੀ ਹਾਂਜੀ, ਆਓ ਬਿਸਮਿਲ੍ਲਾ, ਇੱਧਰ ਆਓ, ਮੈਂ ਤੁਹਾਨੂੰ ਉੱਥੇ ਬਿਠਾਉਂਦਾ। ਬੈਗ ਮੈਂ ਕਹਿੰਦਾ ਗੱਲ ਕਰ ਲੈਂਦੇ। ਹਾਂਜੀ ਹਾਂਜੀ, ਆਓ ਆਓ ਹਾਂਜੀ ਆਓ ਜੀ, ਆਓ। ਚਲੋ, ਮੈਂ ਤੇ ਆ ਹੀ ਰਿਹਾ, ਤੁਸੀਂ ਤੇ ਚਲੋ। ਹਾਂਜੀ ਹਾਂਜੀ, ਤੁਸੀਂ ਮਹਿਮਾਨ ਹੋ ਸਾਡੇ ਅੱਗੇ। ਕੋਈ ਗੱਲ ਨਹੀਂ, ਤੁਸੀਂ ਭਾਜੀ ਚਲੋ ਨਾ, ਨਾਲੇ ਰਾਹ ਬਣਦਾ ਜਾਏਗਾ ਜਿੱਧਰ ਜਿੱਧਰ ਟੁਰਦੇ ਜਾਓਗੇ। ਹਾਂਜੀ, ਇਹ ਸਾਰਾ ਆਪਣਾ ਹੀ ਹੈ ਕੰਮ ਮਾਸ਼ਾਅੱਲਾ। ਸਾਰਾ ਆਪਣਾ ਜੀ। ਚਲੋ ਚਲੋ ਅੱਲਾ। ਇਹ ਜੀ ਸਾਰਾ ਆਪਣਾ ਜੀ, ਅਲਹਮਦੁਲਿਲਾ। ਅੱਛਾ ਅੱਛਾ ਮਾਸ਼ਾਅੱਲਾ। ਚਲੋ ਚਲੋ ਚੋ ਆ ਆਪਣਾ, ਚਲੋ ਚਲੋ ਚਲੋ, ਸ਼ਾਬਾਸ਼, ਚਲੋ ਸ਼ਾਬਾਸ਼। ਆ ਜੀ ਆਓ, ਆ ਆਪਣਾ ਦਫ਼ਤਰ ਹੈ ਜੀ। ਅੱਛਾ ਅੱਛਾ, ਹਾਂਜੀ, ਆਓ ਜੀ, ਬਿਸਮਿਲ੍ਲਾ। ਆ ਜਾਓ ਆਓ ਜੀ, ਆਓ, ਬਿਸਮਿਲ੍ਲਾ। ਬੜੀ ਮਿਹਰਬਾਨੀ, ਸ਼ੁਕਰੀਆ ਜੀ। ਬੜੀ ਗਰਮੀ ਹੈ ਜੀ। ਐ ਮੁੰਡਿਆ ਕੁਰਸੀ ਲੈ ਗਿਆ ਬਈ। ਬਵੋ ਤੁਸੀਂ ਬਵੋ। ਜੀ ਮੈਂ ਤੇ ਬੈਠਾ, ਮੇਰਾ ਦਫ਼ਤਰ, ਤੁਸੀਂ ਆਓ। ਹਾਂਜੀ ਹਾਂਜੀ, ਤੁਹਾਡਾ ਹੀ ਹੈ, ਮੈਂ ਕਦੋਂ ਕਹਿਣਾ ਕਿ ਮੇਰਾ। ਤੇ ਕੀ ਹਿਸਾਬ ਕਿਤਾਬ ਜਨਾਬ? ਹਿਸਾਬ ਕਿਤਾਬ ਹੈ ਜੀ ਕਿ ਡਿਪੈਂਡ ਹੈਗਾ ਜੀ ਤੁਸੀਂ ਕਿਸ ਲੱਕੜ ਦੇ ਵਿੱਚ ਇਹ ਕੰਮ ਕਰਾਓਗੇ। ਹਾਂਜੀ ਠੀਕ ਹੈ ਜੀ ਜੀ। ਤੇ ਉਹ ਹੋ ਜਾਏਗਾ ਇਨਸ਼ਾਅੱਲਾ। ਲੱਕੜੀ ਅੱਛੀ ਹੋਵੇ ਕਿਹੜੀ? ਭਾਜੀ ਦਿਆਰ ਦੀ ਹੈਗੀ ਹੈ, ਦੇਰ ਵੀ ਜਿਹਨੂੰ ਆਖੀ ਦਾ। ਤੇ ਉਸ ਤੋਂ ਬਾਅਦ ਸਫੇਦਾ ਵੀ ਹੈਗਾ, ਲੇਕਿਨ ਸਫੇਦਾ ਤੁਹਾਨੂੰ ਪਤਾ ਫਿਰ ਜਿਸ ਤਰ੍ਹਾਂ ਕਰੋਗੇ। ਗਰਮੀ ਬਹੁਤ ਹੈ, ਪਾਣੀ ਲਿਆਵਾਂ ਤਾਂ? ਨਹੀਂ, ਮੈਂ ਪਾਣੀ ਮੁੰਡਾ ਪਾਣੀ ਲੈ ਗਿਆ ਬਈ। ਤੁਸੀਂ ਬਾਹਰ ਬੇਫਿਕਰ ਰਹੋ। ਹਾਂਜੀ ਹਾਂਜੀ। ਤੇ ਫਰਨੀਚਰ ਇੱਥੇ ਅਲਹਮਦੁਲਿਲਾ ਬੜਾ ਤਸੱਲੀ ਦੇ ਨਾਲ ਬਣਾਇਆ ਜਾਂਦਾ ਹੈ। ਅੱਛਾ, ਤੇ ਕਿੱਥੇ ਘਰ ਲਿਆ ਜੀ? ਵਾਲੇਕੁਮ ਸਲਾਮ। ਪਾਣੀ ਦੇ ਬਈ। ਹਲੋ ਅੱਛਾ। ਠੀਕ ਹੋ? ਵਾਹ ਖੈਰਾਂ, ਸ਼ੁਕਰ ਅੱਲਾਹ ਦਾ। ਆਜੋ ਬਹਿ ਜਾਓ। ਗਰਮੀ ਤੇ ਭਾਜੀ ਵਾਕਈ ਬੜੀ ਹੈ। ਇਹ ਤੁਹਾਨੂੰ ਮੇਰੇ ਨਾਲ ਬਾਬਾ ਪਿਆਸ ਲੱਗੀ ਸੀ ਹਨਾ? ਬਸ ਜੀ ਗਰਮੀ, ਤੁਹਾਨੂੰ ਪਤਾ ਵਰਕਸ਼ਾਪ 'ਚ ਕੰਮ ਕਰਾਉਣਾ ਵਰਕਰਾਂ ਦੇ ਕੋਲੋਂ ਇਹ ਆਸਾਨ ਕੰਮ ਨਹੀਂ ਹੈਗਾ। ਆ ਭਾਜੀ ਪਾਣੀ ਨਾ ਇਹਦੇ 'ਚ ਭਾਵੇਂ ਭਰ ਲਿਆਓ ਜਾਂ ਬੋਤਲ ਹੋ ਰਿਹਾ ਤੇ ਲੈ ਆਵੋ। ਮੈਂ ਇਹਨਾਂ ਵਾਸਤੇ ਲਿਆਉਣੀ, ਤੂੰ ਦੱਸੋ ਸਹੀ ਮਹਿਮਾਨਾਂ ਵਾਸਤੇ। ਯਾਰ ਕੀ ਗੱਲ, ਤੂੰ ਮਹਿਮਾਨਾਂ ਸਾਹਮਣੇ ਮੈਨੂੰ ਜ਼ੁਬਾਨ ਦਰਾਜ਼ੀ ਨਾ ਕਰ। ਜਾ ਕੇ ਪਾਣੀ ਲੈ ਕੇ ਆ ਫਟਾਫਟ ਉਸਤਾਦ ਵਾਸਤੇ। ਅੱਛਾ ਜੀ, ਤੁਸੀਂ ਮੈਨੂੰ ਦੱਸੋ ਜੀ ਕਿ ਆਪਣਾ ਕੀ ਚਾਹੀਦਾ, ਕਿੰਨੇ ਦਰਵਾਜ਼ੇ ਨੇ? ਦਰਵਾਜ਼ੇ ਜੀ ਆਪਣਾ 3 ਕਿਚਨ ਦੇ ਨੇ। ਅੱਛਾ, ਤੇ 5 ਕੁ ਹੈਗੇ ਨੇ ਵਾਸ਼ਰੂਮਾਂ ਦੇ। ਅੱਛਾ, ਮੈਂ ਇੱਕ ਮਿੰਟ ਜੀ ਨਾਲ ਜਰਾ ਨੋਟ ਕਰ ਲਵਾਂ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਜੀ ਉਹ ਨਾਲ ਹੀ ਚੰਗੀਆਂ ਲੱਗਦੀਆਂ। ਜੀ ਜੀ ਠੀਕ ਹੈ। ਤੇ ਟੋਟਲ ਫਰਨੀਚਰ ਬਣਾ ਦੋਗੇ ਨਾ? ਹਾਂਜੀ ਹਾਂਜੀ, ਮੁਕੰਮਲ ਜੀ, ਮੁਕੰਮਲ ਲੱਕੜ ਦੇ ਨਾਲ ਜੋ ਸ਼ੈ ਬਣਦੀ ਹੈ ਨਾ। ਮੈਂ ਜੀ ਨਾਲ ਲਿਖ ਲਵਾਂ ਨਾ ਜੀ। ਆਲ ਦਿਨ ਲਿਖ ਲਵੋ ਤੁਸੀਂ। ਫਿਰ ਮੈਂ ਤੁਹਾਨੂੰ ਦੱਸਿਆ ਨਾ ਜੀ, ਲਿਖ ਲਓ ਤੁਸੀਂ 3 ਕਿਚਨ ਦੇ ਦਰਵਾਜ਼ੇ ਨੇ। ਅੱਛਾ, ਤੇ 5 ਵਾਸ਼ਰੂਮ ਨੇ। ਓਏ ਅਲੀ ਭਾਈ ਬੜੀ ਗਰਮੀ ਦੇ ਬਾਹਰ ਹੋਏ ਜੀ, ਜਾਨੋ ਗਰਮੀ ਬੜੀ ਹੈ ਭਾਜੀ, ਬੱਚਿਆਂ ਕੋਲ ਬਰਦਾਸ਼ਤ ਹੁੰਦੀ ਨਹੀਂ ਹੈ। ਇਹ ਤੇ ਗਰਮੀ ਜੱਦੇ ਦੀ ਤੇ ਮੱਕੇ ਯਕੀਨ ਜਾਨੋ ਬੜੀ ਗਰਮੀ ਹੋਈ ਭਾਈ। ਪਾਕਿਸਤਾਨ ਗਰਮੀ ਹੈ, ਉੱਥੇ ਦੇ ਬਾਦਸ਼ਾਹ ਦਾ ਮੌਸਮ ਛੇੜਾ ਠੰਡਾ, ਤੂੰ ਕਿਤੇ ਬੁਲਾ ਲਿਆ। ਵੇਖੋ ਜਰਾ ਕੰਮ ਸ਼ਾਮ ਕੋਈ ਬਾਹਰ ਵੇਖੋ, ਤਾਰਕ ਕੰਮ ਸ਼ੁਰੂ ਕੀਤਾ ਕਿ ਨਹੀਂ ਕੀਤਾ। ਉਹਨੂੰ ਕਿਹਾ ਅੱਜ ਘੱਟੋ ਘੱਟ 14 ਦਰਵਾਜ਼ਿਆਂ ਨੂੰ ਰਗੜ ਕੇ ਜਾਣਾ ਹੀ। ਓਕੇ ਹਾਂ। ਅੱਛਾ ਜੀ, ਗਰਮੀ ਵਾਹਵਾ ਹੀ ਇੱਥੇ ਹਨਾ? ਬਹੁਤ ਗਰਮੀ ਜੀ, ਗਰਮੀ ਤੇ ਬਸ ਛੱਡ ਕੇ ਲਾ ਦਿਓ। ਤੁਹਾਡੇ ਤੇ ਮਹਿਮਾਨ ਨਵਾਜ਼ੀ ਵੀ ਖਤਮ ਹੈ ਮਾਸ਼ਾਅੱਲਾ। ਇਹੋ ਜਿਹੀ ਮਹਿਮਾਨ ਨਵਾਜ਼ੀ ਮੈਂ ਨਹੀਂ ਕਦੀ ਵੇਖੀ। ਭਾਜੀ ਕੋਲਡ ਡਰਿੰਕ ਮੰਗਵਾ ਦਿੰਦੇ ਆ ਤੁਹਾਡੇ ਵਾਸਤੇ। ਨਹੀਂ ਕੋਈ ਨਹੀਂ, ਜੇ ਤੁਹਾਡਾ ਦਿਲ ਕਰ ਰਿਹਾ ਤਾਂ ਤੁਸੀਂ ਠਹਿਰ ਕੇ ਪੀ ਲੈਣਾ, ਕਿਉਂਕਿ ਹੁਣ ਅੱਛਾ ਨਹੀਂ ਲੱਗਦਾ, ਗਰਮੀ ਬਹੁਤ ਹੈ ਕਿ ਨਹੀਂ? ਅੱਛਾ ਖੈਰ ਜੀ, 5 ਦਰਵਾਜ਼ੇ ਹੋ ਗਏ ਕਮਰਿਆਂ ਦੇ ਜੀ। ਤੇ ਕਿਚਨ ਦੇ ਕਿੰਨੇ? 3 ਦਰਵਾਜ਼ੇ? ਹਾਂਜੀ, ਕਿਚਨ ਦੇ 3 ਦਰਵਾਜ਼ੇ। 3 ਦਰਵਾਜ਼ੇ ਕਿਚਨ ਦੇ।
ਠੀਕ ਹੋ ਗਿਆ ਜੀ। ਤੇ 5 ਵਾਸ਼ਰੂਮ ਨੇ। 5 ਜਾਨੀ ਅਟੈਚ ਵਾਸ਼ਰੂਮ ਆ ਸਾਰੇ ਕਮਰੇ। ਹਾਂਜੀ ਹਾਂਜੀ 5 ਵਾਸ਼ਰੂਮ ਹੋ ਗਏ ਜੀ ਤੇ 5 ਹੀ ਦਰਵਾਜ਼ੇ ਦੂਸਰੇ। 5 ਹੀ ਦੂਸਰੇ ਹੋ ਗਏ। ਠੀਕ ਤੇ ਹੈ। ਆਪਣਾ ਕਿਚਨ ਸਾਰਾ ਤਿਆਰ ਕਰਨਾ ਵਾ। ਕਿਚਨ ਸਾਰਾ ਸਾਰਾ ਹੈ। ਹਾਂਜੀ ਹਾਂਜੀ ਕੈਬਨ ਕੈਬਨ ਤੁਹਾਡਾ ਸਾਰਾ ਮੁਕੰਮਲ ਤੁਹਾਡਾ ਮਤਲਬ ਦਾ ਸਾਰਾ ਨਿਜ਼ਾਮ ਹੋ ਗਿਆ। ਤੇ ਦਰਵਾਜ਼ਾ ਕਿੱਡਾ ਹੋਣਾ ਚਾਹੀਦਾ ਜੀ? ਦਰਵਾਜ਼ਾ ਤੇ ਭਾਈਜਾਨ ਦੇਖੋ ਘੱਟੋ ਘੱਟ 10 ਫੁੱਟ ਦਾ। 10 ਫੁੱਟ ਦਾ? ਹਾਂਜੀ 10 ਫੁੱਟ ਦਾ ਤੁਹਾਡਾ ਕਿਚਨ ਦਾ, 10 ਫੁੱਟ ਦੇ ਵਾਸ਼ਰੂਮ ਦਾ, ਔਰ ਚੌੜਾਈ ਜਿਹੜੀ ਨਾ ਜੀ ਉਹ ਤਕਰੀਬਨ 6 ਫੁੱਟ। ਨਹੀਂ 10 ਫੁੱਟ ਉੱਚਾ ਰੱਖਣਾ? 10 ਫੁੱਟ ਉੱਚਾ ਹੋਏਗਾ, ਲੈਂਥੀ ਹੋਏਗਾ। ਅੱਛਾ। ਤੇ ਜਿਹੜਾ ਉਹਦਾ ਚੌੜਾਈ ਹੋਏਗੀ ਉਹ 6 ਫੁੱਟ ਹੋਏਗੀ। 6 ਫੁੱਟ ਹੋਏਗੀ ਜੀ। ਇਹ ਤੇ ਬਾਹਰ ਦਾ ਗੇਟ ਹੁੰਦਾ ਭਾਜੀ। ਨਹੀਂ ਭਾਜੀ ਤੁਹਾਡੇ ਕਮਰਿਆਂ ਦਾ ਤੇ ਤੁਹਾਡੇ ਵਾਸ਼ਰੂਮਾਂ ਦਾ ਮੈਂ ਤੁਹਾਨੂੰ ਗੇਟ ਦੱਸਿਆ। ਨਹੀਂ ਐਡਾ ਕਿਉਂ? ਭਾਜੀ ਦੇਖੋ ਕੱਲ ਨੂੰ ਤੁਸੀਂ ਘਰ ਬਣਾਓਗੇ, ਹਾਂਜੀ ਠੀਕ ਹੈ, ਤੁਸੀਂ ਮੈਨੂੰ ਕੱਲ ਨੂੰ ਦਾਵਤ ਤੇ ਬੁਲਾਓਗੇ ਹਾਂਜੀ ਤੇ ਹਾਂਜੀ। ਮੈਂ ਅਗਰ ਐਂਟਰੀ ਨਾ ਹੋ ਪਾਇਆ ਤਾਂ ਫਿਰ ਕੀ ਕਰਾਂਗੇ? ਅੱਛਾ ਅੱਛਾ। ਨਹੀਂ ਐਡੇ ਚੌੜੇ ਦਰਵਾਜ਼ੇ ਕਿਉਂ? ਭਾਈਜਾਨ ਦੇਖੋ ਕੱਲ ਨੂੰ ਤੁਸੀਂ ਮੈਨੂੰ ਕੋਈ ਦਾਵਤ ਤੇ ਬੁਲਾਦੇ ਹੋ ਖਾਣੇ ਤੇ, ਅੱਛਾ ਮੈਂ ਆਵਾਂ ਹੱਥ ਹੁੱਥ ਧੋਣ ਤੋਂ ਪਹਿਲੇ, ਖਾਣਾ ਖਾਣ ਤੋਂ ਪਹਿਲੇ ਵਾਸ਼ਰੂਮ ਜਾਵਾਂ, ਐਂਟਰ ਨਹੀਂ ਹੋ ਸਕਾਂਗਾ ਤੇ ਮੇਰੇ ਸਾਈਜ਼ ਦੇ ਮੁਤਾਬਕ ਮੈਂ ਦਰਵਾਜ਼ੇ ਰੱਖੇ ਨੇ ਤਾਂ ਕਿ ਤੁਹਾਨੂੰ ਵੀ ਪਰੇਸ਼ਾਨੀ ਨਾ ਹੋਵੇ ਜਦੋਂ ਦਾਵਤ ਤੇ ਮੈਨੂੰ ਬੁਲਾਓ, ਠੀਕ ਹੈ ਨਾ। ਤੇ ਆਣਾ ਜਾਣਾ ਇਹ ਉਹ ਘਰ ਦੇ ਕਿਸੇ ਵੀ ਕਮਰੇ 'ਚ ਬਹਿ ਕੇ ਤੁਸੀਂ ਮੇਰੀ ਦਾਵਤ ਕਰਦੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਨਹੀਂ ਹੋਏਗੀ। ਅੱਛਾ ਅੱਛਾ। ਹਾਂਜੀ ਤੇ ਕੁਰਸੀ ਆਪਣਾ? ਕੁਰਸੀਆਂ ਹਾਂਜੀ ਪੂਰਾ ਡਾਈਨਿੰਗ ਸੈੱਟ ਬਣਾਉਣਾ। ਕੁਰਸੀ ਜਿਹੜੀ ਨਾ ਜੀ ਹੁੰਦੀ ਹਾਂਜੀ ਹਾਂਜੀ ਉਹ ਤਕਰੀਬਨ ਹੁੰਦੀ 1.5 ਫੁੱਟ ਦੀ, ਹਾਂਜੀ। ਲੇਕਿਨ ਤੁਹਾਡੀ ਬਣੇਗੀ ਘੱਟੋ ਘੱਟ 3.5 ਫੁੱਟ ਦੀ। 3.5 ਫੁੱਟ ਚੌੜੀ? ਜੀ 3.5 ਫੁੱਟ ਚੌੜੀ ਤੇ 3.5 ਫੁੱਟ ਦੀ ਡੈਪਥ ਹੋਏਗੀ। ਠੀਕ ਹੋ ਗਿਆ। ਜੀ। 3.5 ਬਾਈ 3.5। ਹਾਂਜੀ ਯਾਰ 1.5 ਫੁੱਟ ਹੁੰਦੀ ਹੈ ਤੇ 2 ਫੁੱਟ ਕਰ ਲੈਣੇ, ਐਡੀ ਅਸੀਂ 3.5 ਫੁੱਟ ਕਿਉਂ ਰੱਖੋ? ਦੇਖੋ ਭਾਜੀ ਕੱਲ ਨੂੰ ਤੁਸੀਂ ਮੈਨੂੰ ਦਾਵਤ ਤੇ ਬੁਲਾਓ, ਅੱਛਾ। ਠੀਕ ਹੈ ਨਾ, ਤੇ ਉਹ ਹੁਣ ਮੈਂ ਛੋਟੀ ਕੁਰਸੀ ਤੇ ਬਹਿ ਨਹੀਂ ਸਕਦਾ। ਤੁਹਾਡੀ ਕੁਰਸੀ ਟੁੱਟ ਜਾਏਗੀ, ਫਿਰ ਕੱਲ ਤੁਸੀਂ ਮੈਨੂੰ ਕਹਿਣਾ ਹੈ ਕਿ ਭਾਜੀ ਕੁਰਸੀ ਤੁਸੀਂ ਤੋੜੀਏ, ਤੁਹਾਡਾ ਫਰਨੀਚਰ ਦਾ ਕੰਮ ਹੈ ਤੇ ਕੁਰਸੀ ਬਣਾਓ। ਤੇ ਇਸ ਵਾਸਤੇ ਪਹਿਲੀ ਕੁਰਸੀ ਉਹ ਨਹੀਂ ਰੱਖਾਂਗਾ, ਕੱਲ ਨੂੰ ਮੈਂ ਦਾਵਤ ਤੇ ਆਵਾਂ ਤੁਹਾਨੂੰ ਪਰੇਸ਼ਾਨੀ ਨਾ ਹੋਵੇ। ਅੱਛਾ। ਹਾਂਜੀ ਤੇ ਇਹ ਕੁਰਸੀਆਂ ਦੇ ਨਾਲ ਡਾਈਨਿੰਗ ਟੇਬਲ ਵੀ ਬਣਾਉਣਾ ਹੈ। ਹਾਂਜੀ ਉਹ ਵੀ ਬਣਾਉਣਾ। ਉਹ ਕਿੱਦਾਂ ਕੋਣਾ? ਠੀਕ ਹੈ ਨਾ, ਤੇ ਉਹ ਤੁਸੀਂ ਦੱਸ ਦਿਓ ਕਿੰਨਾ ਤੁਹਾਨੂੰ ਚਾਹੀਦਾ। ਇਹ ਆਮ ਜਿਹੜਾ ਹੁੰਦਾ ਮੇਰਾ 6 ਫੁੱਟ 6 ਫੁੱਟ ਚੌੜਾ ਹੁੰਦਾ, 8 ਫੁੱਟ ਦਾ ਤੁਸੀਂ ਉਹਨੂੰ ਲੰਬਾ ਕਰ ਲਵੋ। ਆ ਤੁਸੀਂ? ਹਾਂਜੀ ਤੇ ਲੇਕਿਨ ਉਹ ਅਸੀਂ ਕਰਾਂਗੇ ਉਹਨੂੰ 6 ਫੁੱਟ ਨਹੀਂ, ਅਸੀਂ ਉਹਨੂੰ ਕਰਾਂਗੇ ਤਕਰੀਬਨ 4 ਫੁੱਟ। 4 ਫੁੱਟ ਕਿਉਂ ਜੀ? ਦੇਖੋ ਭਾਜੀ ਕੱਲ ਨੂੰ ਤੁਸੀਂ ਮੈਨੂੰ ਦਾਵਤ ਤੇ ਬੁਲਾਓ, ਅੱਛਾ। ਠੀਕ ਹੈ, ਤੇ ਕੱਲ ਨੂੰ ਕੋਈ ਅੱਛੀ ਡਿਸ਼ ਪਰਲੇ ਪਾਸੇ ਪਈ ਹੋਵੇ ਤੇ ਮੇਰਾ ਹੱਥ ਜਿਹੜਾ ਨਾ ਸਿਰਫ 4 ਫੁੱਟ ਤੱਕ ਜਾਂਦਾ, ਅੱਛਾ ਉਹ 6 ਫੁੱਟ ਤੇ ਪਈ ਹੋਏਗੀ ਸ਼ਾਇਦ ਮੰਗਣ ਲੈਂਦੇ ਮੈਨੂੰ ਸ਼ਰਮ ਆਏਗੀ। ਦੇਖੋ ਜੀ ਅਸੀਂ ਐਵੇਂ ਮੰਗ ਕੇ ਖਾਂਦੇ ਨਹੀਂ ਆ, ਬੇਸ਼ਰਮਾ ਦਾ ਕੰਮ ਹੈ ਕਿ ਮੂੰਹ ਕਹਿ ਕੇ ਸ਼ਾਇਦ ਮੰਗਣੀ। ਇੰਜੀ ਗੱਲ। ਉਹ ਚਲੋ ਹੱਥ ਨੇ ਪਈ ਹੋਏਗੀ ਤੇ ਮੇਰੇ ਸੇ ਆਸਾਨ ਹੋਏਗਾ ਚੁੱਕਣਾ। ਜੀ ਜੀ। ਕੱਲ ਨੂੰ ਦੇਖੋ ਨਾ ਮੰਦੀ ਕੋਈ ਚਰਗਾ ਕੋਈ ਸ਼ਾਇਦ ਉੱਥੇ ਤੁਸੀਂ ਰੱਖ ਦਿਓ ਤੇ ਦਾਲ ਬੈਂਗਣ ਮੇਰੇ ਵਾਲੇ ਪਾਸੇ ਰੱਖ ਦਿਓ ਤੇ ਕਿੱਡੀ ਮਾੜੀ ਗੱਲ ਹੈ। ਹਾਲਾਂਕਿ ਤੁਸੀਂ ਸ਼ਕਲੋਂ ਇਹੋ ਜਿਹੇ ਲੱਗਦੇ ਨਹੀਂ ਹੋ ਮੈਨੂੰ ਕਿ ਬਿਨਾਂ ਇਹੋ ਜਿਹੀ ਹਰਕਤ ਕਰੋਗੇ, ਲੇਕਿਨ ਫਿਰ ਵੀ ਭਾਜੀ ਆਪਣੇ ਇhtiyat ਪਹਿਲੇ ਹੁੰਦੀ ਹੈ। ਤੇ 4 ਫੁੱਟ ਦੀ ਚੌੜਾਈ ਹੋਏਗੀ ਤਾਂ ਕਿ ਆਸਾਨੀ ਨਾਲ ਹੱਥ ਪੈ ਜਾਏ ਮੇਰਾ। ਜੀ ਡਾਈਨਿੰਗ ਟੇਬਲ ਲਿਖ ਲਓ ਜੀ। ਹਾਂਜੀ ਡਾਈਨਿੰਗ ਟੇਬਲ। ਤੇ ਬੈੱਡ ਕਿੱਡਾ ਹੋਣਾ ਚਾਹੀਦਾ? ਬੈੱਡ ਦੇਖੋ ਬੈੱਡ ਹੋਏਗਾ ਤੁਹਾਡੀ ਮਰਜ਼ੀ ਨਾਲ। ਹਾਂ ਠੀਕ ਹੈ ਨਾ। ਮੇਰਾ 6 ਬਾਈ 6.5 ਹੁੰਦਾ। ਲੇਕਿਨ ਨਹੀਂ ਭਾਜੀ 7.5 ਬਾਈ 7.5 ਬਾਈ ਹੋਣਾ ਚਾਹੀਦਾ। ਉਹ ਕਿਉਂ ਜੀ? ਭਾਜੀ ਦੇਖੋ ਕੱਲ ਨੂੰ ਦਾਵਤ ਖਾਣ ਆਵਾਂ ਹਾਂ ਤੇ ਬਾਅਦ ਚ ਥੱਕ ਹਾਰ ਕੇ ਮੈਂ ਸੋ ਜਾਣਾ, ਠੀਕ ਹੈ ਨਾ, ਤੇ ਬੈੱਡ ਹੋਵੇ ਨਾ ਤੇ ਕਿੰਨੀ ਮਾੜੀ ਗੱਲ ਤੁਸੀਂ ਘਰੋਂ ਮਹਿਮਾਨ ਨੂੰ ਅੱਧੀ ਰਾਤ ਨੂੰ ਕੱਢੋ, ਜੀ ਠੀਕ ਹੈ ਨਾ। ਉੱਥੇ ਰਹਿ ਕੇ ਮੈਂ ਖਾਣਾ ਖੁਣਾ ਖਾ ਖੂ ਕੇ ਤੇ ਅਸੀਂ ਸੋ ਜਾਣਾ, ਸਵੇਰੇ ਨਿਕਲ ਆਣਾ ਕਿਉਂਕਿ ਨਾਸ਼ਤਾ ਜਿਹੜਾ ਮੈਂ ਸਵੇਰੇ ਹੀ ਕਰਨਾ। ਠੀਕ ਹੋ ਗਿਆ। ਤੇ ਅਗਲੇ ਦਿਨ ਤੁਸੀਂ ਨਾਸ਼ਤਾ ਕਰਾਉਣਾ ਤੇ ਮੈਂ ਬਸ ਨਹਾ ਧੋ ਕੇ ਤਿਆਰ ਹੋਣਾ, ਨਹਾ ਧੋ ਕੇ ਤਿਆਰ ਹੋ ਕੇ ਨਿਕਲਦੇ ਖਾਣੇ ਦਾ ਟਾਈਮ ਹੋ ਜਾਣਾ। ਦੇਖੋ ਜੀ ਜੋ ਹੀ ਨਾਸ਼ਤਾ ਕਰਕੇ ਨਿਕਲਣਾ ਹੈ, ਬੱਚੇ ਤੁਹਾਡੇ ਨੇ ਪਿਆਰ ਕਰਨਾ ਕਿ ਚਾਚੂ ਚਾਚੂ ਤੋਂ ਉਹਨਾਂ ਨੇ ਮੈਨੂੰ ਕਹਿਣਾ। ਮੇਰਾ ਬੱਚਾ ਦਾ ਵੈਸੇ ਵੀ ਬੜਾ ਪਿਆਰ ਹੁੰਦਾ, ਗੋਲ ਮਟੋਲ ਜਿਹਾ ਤੇ ਮੈਂ ਹੈ ਵਾਂ। ਹਾਂਜੀ ਹਾਂਜੀ ਉਹ ਨਿਕਲਦੇ ਭਜਨ ਤੁਹਾਨੂੰ ਪਤਾ ਫਿਰ ਦੁਪਹਿਰ ਦਾ ਟਾਈਮ ਉਹਨਾਂ ਕਹਿੰਦਾ ਚਾਚੂ ਨੇ ਐਡਾ ਸੋਹਣਾ ਫਰਨੀਚਰ ਬਣਾਇਆ ਤੇ ਹੁਣ ਦੁਪਹਿਰ ਦੀ ਅਗਲੇ ਦਿਨ ਦੀ ਰੋਟੀ ਨਾ ਖਾ ਕੇ ਜਾਵੇ, ਇਹ ਮਾੜੀ ਗੱਲ ਹੈ ਭਾਜੀ। ਇਹ ਉੱਚਾ ਲੱਗਾ ਮੈਂ ਤੇ ਤੁਸੀਂ ਉੱਚੇ ਹੈ ਨਹੀਂ। ਮੈਨੂੰ ਉਹ ਤਾਂ ਦੇਖੋ ਨਾ ਜੀ ਪਿਆਰ ਬੱਚੇ ਤੇ ਤੁਹਾਨੂੰ ਕਰਦੇ ਹੀ ਹੁੰਦੇ ਨੇ ਸਾਰੇ ਤੇ ਬਸ ਫਿਰ ਤੁਹਾਨੂੰ ਪਤਾ ਪਿੱਛੇ ਵਰਕਸ਼ਾਪ ਤੇ ਆਣਾ ਹੁੰਦਾ, ਦੁਪਹਿਰ ਦੀ ਰੋਟੀ ਖਾ ਕੇ ਜੂ ਨਿਕਲਣਾ। ਹਾਂਜੀ ਸਾਡੀ ਵੈਸੇ ਵਰਕਸ਼ਾਪ ਵਾਲੇ ਦੀ ਆਦਤ ਹੁੰਦੀ ਕਿ ਅਸੀਂ ਸ਼ਾਮ ਦੀ ਰੋਟੀ ਵੀ ਟਾਈਮ ਨਾਲ ਖਾ ਲਈਦੀ ਹੈ। ਅੱਛਾ ਅੱਛਾ। ਤੇ ਫਿਰ ਜੋ ਇੱਥੇ ਆ ਕੇ ਮੈਂ ਬੱਚਿਆਂ ਨੂੰ ਕਹਾਂਗਾ ਰੋਟੀ ਪਕਾਓ, ਇਹ ਕਰੋ ਉਹ ਕਰੋ, ਅਗਲੇ ਦਿਨ ਫਿਰ ਸ਼ਾਮ ਦੀ ਰੋਟੀ ਖਾ ਕੇ ਫਿਰ ਚਲੋ ਬੰਦਾ ਆ ਜਾਂਦਾ। ਬੱਚੇ ਮੇਰੇ ਤੁਹਾਨੂੰ ਬਹੁਤ ਪਿਆਰ ਕਰਨਗੇ। ਬਸ ਇਹ ਅੱਲਾ ਦਾ ਕਰਮ ਹੈ, ਬੱਚੇ ਪਿਆਰ ਹੀ ਬੜਾ ਕਰਦੇ। ਇੱਥੋਂ ਦੇ ਕਾਨੂੰਨ ਦਾ ਡਰ ਨਾ ਹੋਵੇ, ਪਿਆਰ ਮੈਨੂੰ ਵੀ ਤੁਹਾਡੇ ਤੇ ਬਹੁਤ ਆਇਆ, ਯਕੀਨ ਕਰੋ। ਮੇਰਾ ਦਿਲ ਕਰ ਰਿਹਾ ਤੁਹਾਨੂੰ ਇਹੋ ਜਿਹਾ ਪਿਆਰ ਕਰਾਂ ਕਿ ਲੋਕੀ ਪੁੱਛਣ ਕਿ ਆ ਹੋਇਆ ਕੀ ਭਾਜੀ, ਆ ਕੱਟ ਕਾਹਦਾ, ਤੇ ਤੁਸੀਂ ਕਹੋ ਕਿ ਯਾਰ ਉਹ ਆਏ ਸਨ ਇੱਕ ਕਸਟਮਰ ਮੇਰੇ ਕੋਲ, ਉਹਨਾਂ ਨੇ ਪਿਆਰ ਕੀਤਾ। ਤੇ ਕਹਿੰਦੇ ਤੁਸੀਂ ਇੰਨਾ ਪਿਆਰ ਕੀਤਾ ਕਿ ਮੈਂ ਅੰਦਰ ਆਇਆ, ਗਰਮੀ 'ਚ ਮੈਂ ਆਇਆ, ਪਾਣੀ ਤੁਸੀਂ ਪੀ ਗਏ। ਉਹ ਤੁਹਾਡੇ ਚਾਚੇ ਦਾ ਮੁੰਡਾ ਕਿ ਤਾਏ ਦਾ ਮੁੰਡਾ ਜਿਹੜਾ ਤਾਏ ਦਾ ਬੜਾ ਦੁਖੀ ਹੈ ਮੈਂ ਤਾਂ ਜੀ 6 ਦਿਨ ਤੋਂ ਕੰਮ ਹੀ ਨਹੀਂ ਕਰ ਰਿਹਾ। ਮੈਂ ਕਹਿੰਦਾ ਮੈਂ ਤੁਹਾਡੇ ਦੋਵਾਂ ਦੇ ਹੱਥੋਂ ਸੁਖੀ ਆ।
ਇੱਕ ਬੋਤਲ ਤੁਸੀਂ ਪੀ ਗਏ, ਇੱਕ ਉਹ ਪਾਣੀ ਦੀ ਪੀ ਗਿਆ, ਤੇ ਤੁਸੀਂ ਇਹ ਕਿੰਨਾ ਬਣੇਗਾ ਜੀ ਟੋਟਲ ਖਰਚਾ ਇਹਦਾ? ਦੇਖੋ ਜੀ ਤੁਸੀਂ ਉਹ ਭਾਈ ਆਪਣੇ, ਹਾਂਜੀ ਹਾਂਜੀ ਠੀਕ ਆ, ਰੁਪਈਆ ਤੁਹਾਡਾ ਟੋਟਲ ਬਣਦਾ ਹੈ ਸਾਰੇ ਦਰਵਾਜ਼ੇ ਤੇ ਖਿੜਕੀਆਂ ਤੇ ਇਹ ਚੀਜ਼ਾਂ ਪਾਪ ਹੋ ਗਏ ਨਾ ਜੀ, ਜੀ ਜੀ ਤੁਹਾਡਾ ਮੁਕੰਮਲ ਬਣਦਾ ਹੈ ਤਕਰੀਬਨ 78000 ਰਿਆਲ। ਨਾਰਮਲ ਪ੍ਰਾਈਸ ਹੈ ਤੁਹਾਡੇ ਵਾਸਤੇ। ਉਹਨਾਂ ਨੇ ਕੋਈ ਗੱਲ ਹਾਂਜੀ, ਇਹ ਸਾਰਾ ਮਾਲ ਮੈਂ 50000 ਰਿਆਲ ਚ ਬਣਾਦਾ, ਲੇਕਿਨ ਤੁਹਾਨੂੰ ਦੇਣਾ ਮੈਂ 78000 ਰਿਆਲ। ਅਨੇ ਚੀਜ਼ ਇੱਕ ਨੰਬਰ ਲਾਓ, ਚੀਜ਼ ਇੱਕ ਨੰਬਰ ਹੈ। ਤੁਸੀਂ ਮੇਰੇ ਭਰਾ ਹੋ, ਦੇਖੋ ਕੱਲ ਤੁਹਾਡੇ ਘਰ ਦਾਵਤ ਖਾਣਾ ਵਾ, ਹਾਂਜੀ, ਹਾਂਜੀ। ਤੇ ਦਰਵਾਜ਼ੇ ਚੀ 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 ਕਰਾਂਗੇ। ਕਰਾਂਗੇ ਇਹ ਤੁਸੀਂ ਲਿਖ ਲਓ ਜਨਾਬ। ਹਾਂਜੀ ਠੀਕ ਹੈ ਨਾ, ਤੇ ਇਹ ਸਾਰਾ ਕੁਝ ਉੱਥੇ ਲਾ ਕੇ ਨਾ ਜੀ ਚਾਬੀ ਵੀ ਕੋਲ ਰੱਖ ਲੈਣਾ, ਤੇ ਤੁਸੀਂ ਆਣਾ ਜਾਣਾ ਕਰਨਾ ਉੱਥੇ। ਦਾਵਤ ਕੋਈ ਵੀ ਕਰੇ ਨਾ ਤੁਹਾਡੀ, ਤੁਸੀਂ ਉੱਥੋਂ ਦਾ ਟਾਈਮ ਦੇਣਾ ਕਰਨਾ, ਤੇ ਮੈਂ ਆਪਣੇ ਘਰ ਲਈ ਫਰਨੀਚਰ ਨਾ ਕਿਤੇ ਹੋਰ ਕਹਿ ਦਿੰਦਾ। ਹਾਂ ਭਾਈਜਾਨ ਮੇਰੀ ਗੱਲ ਸੁਣੋ, ਤੇਰੀ ਕਿਹੜੀ ਗੱਲ ਸੁਣਾ, ਕਿਹੜੀ ਤੇਰੀ ਗੱਲ ਸੁਣਾ? ਕਹਿੰਦੇ ਇੰਜ ਨਾ ਕਰੋ, ਦਾਵਤ ਤੇ ਬੰਦਾ ਫਿਰ ਕਰ ਦੇਖੋ, ਤੁਰਦੇ ਫਿਰਦੇ ਬਰਸ਼ੇ ਵੀ ਵਿੱਚ ਆਏ ਹੋ ਨਾ। ਹੁਣ ਤੇ ਇੱਥੇ ਮੈਂ ਖਾਣਾ ਤੇਰੀਆਂ ਦਾਵਤਾਂ ਖਾਣੇ ਹੁਣ, ਤੈਨੂੰ ਤਮੀਜ਼ ਨਹੀਂ ਹੈਗੀ। ਮੈਂ ਫਰਨੀਚਰ ਆਪਣੇ ਆਰਡਰ ਦੇਣੇ, ਤੂੰ ਆਪਣਾ ਲਿਖਣ ਲਿਆ। ਇਹਦੀ ਕਿਹੜੀ ਐਡੀ ਕੁਰਸੀ ਹੁੰਦੀ ਕਿਹੜੀ 3.5 ਬਾਈ 3 ਦੀ? ਹਾਂ ਕਿਹੜੀ ਹੁੰਦੀ ਹੈ ਮੈਨੂੰ ਦੱਸੋਗਾ? ਭਾਜੀ ਇੱਕ ਗਿਫਟ ਕਰਾਂਗੇ ਟੇਬਲ ਖਾਣੇ ਵਾਲਾ ਛੋਟਾ ਰਖਾਓ, ਮੇਰਾ ਹੱਥ ਨਹੀਂ ਪਹੁੰਚਣਾ, ਮੈਂ ਤੇਰੇ ਲਈ ਬਣਾ ਲਿਆ ਘਰ। ਅੱਛਾ ਉਹ ਮੁਰਜੇ ਨੇ ਮੇਰੇ ਹੱਥੋਂ ਨੂੰ। ਭਾਈਜਾਨ ਦੇਖੋ ਨਾਰਾਜ਼ ਨਾ ਹੋ, ਤੁਹਾਡੇ ਸੇ ਕਾਫਰ ਹੈ। ਮੇਰੀ ਗੱਲ ਸੁਣੋ, ਕਾਦੀ? ਤੁਸੀਂ ਮੇਰੇ ਭਰਾ ਹੋ, ਤੁਹਾਡੇ ਨਾਲ ਤਾਂ ਮੈਂ ਭਰਾ ਬੰਦੀ ਪਾਣਾ ਚਾਹ ਰਿਹਾ ਸਾਂ। ਹਾਂ ਤੁਹਾਨੂੰ ਫਰਨੀਚਰ ਦੇ ਨਾਲ ਇੱਕ ਬਿਹਤਰੀਨ ਗਿਫਟ ਜਾਏਗਾ ਭਰਾ ਵੱਲੋਂ। ਇਹ ਕੋਈ ਤੁਹਾਡੇ ਸੇ ਇੱਕ ਤਾਬੂਤ ਬਣਾਵਾਂਗੇ। ਦੇਖੋ ਜੀ ਕੱਲ ਨੂੰ ਮਰਨਾ ਸਾਰਿਆਂ ਨਹੀਂ ਹੈ, ਜੀ ਜੀ ਠੀਕ ਹੈ ਨਾ ਜੀ। ਸੋਹਣੇ ਲੱਗੋਗੇ ਇੱਥੇ ਸਿਰਫ ਤੋੜੇ ਜਿਹੇ ਪੈ ਕੇ ਪਾਕਿਸਤਾਨ ਜਾਂਦੇ ਆ। ਇੱਕ ਤਾਬੂਤ ਹੋਏਗਾ ਸੋਨਾ, ਉੱਤੇ ਮੈਂ ਨਿੱਕੀ ਜਿਹੀ ਖਿੜਕੀ ਰੱਖਾਂਗਾ, ਅੱਛਾ। ਕਿਸੇ ਨੂੰ ਖੋਲਣਾ ਵੀ ਨਹੀਂ ਪਏਗਾ, ਵਿੱਚੋਂ ਤੁਹਾਡਾ ਚਿਹਰਾ ਮੁਬਾਰਕ ਨਜ਼ਰ ਆਏਗਾ। ਮੂੰਹ ਨਜ਼ਰ ਆਏਗਾ। ਹਾਂਜੀ ਹਾਂਜੀ, ਹਾਂ ਤੂੰ ਕਿੱਡਾ ਚੌੜਾ ਰੱਖਿਆ? ਉਹ ਤੁਸੀਂ ਆਪਣੇ ਸਾਈਜ਼ ਦਾ ਰੱਖਣਾ। ਨਹੀਂ ਨਹੀਂ ਵੇਖੋ ਨਾ ਕਿ ਤੁਸੀਂ ਮੇਰੇ ਕੋਲ ਆਓ, ਦਾਵਤ ਆਏ ਤਾਂ ਤੁਹਾਡਾ ਭਰਾ ਹੈ ਜੀ। ਤੁਸੀਂ ਕਹੋ ਕਿ ਨਹੀਂ ਮੈਂ ਇਹਦੀ ਜਗ੍ਹਾ ਤੇ ਜਾਣਾ, ਤੁਸੀਂ ਧੱਕੇ ਨਾਲ ਲੰਮੇ ਪਵੋ, ਤੇ ਚੌੜਾ ਹੀ ਹੋਣਾ ਚਾਹੀਦਾ। ਨਹੀਂ ਤੁਸੀਂ ਆਪਣੇ size ਦਾ ਭਾਜੀ ਦਾ ਨਸਲ ਇੰਜ ਨਹੀਂ ਹੋਣਾ। ਬਾਕੀ ਫਰਨੀਚਰ ਰਹਿਣ ਦੋ, ਨਹੀਂ। ਤਬੂਤ ਆਪਣੇ ਨਹੀਂ ਸਾਈਜ਼ ਭਾਜੀ ਦੀ ਗੱਲ ਸੁਣੋ, ਮੇਰੀ ਮੇਰਾ ਭਰਾ ਹੈ ਨਾ। ਦਾਵਤ ਖਾਣੇ ਦਾਵਤ ਖਾ ਲਈ, ਸੋਫੇ ਤੇ ਬਹਿ ਗਿਆ, ਲੰਮੇ ਪੈ ਗਿਆ, ਡਾਈਨਿੰਗ ਟੇਬਲ ਤੇ ਬਹਿ ਗਿਆ, ਇਹ ਬੈੱਡ ਤੋਂ ਆਪਣੀ ਮਰਜ਼ੀ ਦਾ, ਤਬੂਤ ਮੇਰੀ ਮਰਜ਼ੀ ਦਾ, ਤਬੂਤ ਵੀ ਤੇਰੀ ਮਰਜ਼ੀ ਦਾ ਬਣੇਗਾ। ਨਹੀਂ ਭਾਜੀ ਠੀਕ ਹੈ ਨਾ? ਨਹੀਂ 5 ਫੁੱਟ ਚੌੜਾ ਹੋਏਗਾ, 7 ਫੁੱਟ ਲੰਮਾ ਹੋਏਗਾ, ਤਬੂਤ ਤੇਰੇ ਨਾਪ ਦਾ ਹੋਏਗਾ। ਇਹ ਮੈਨੂੰ ਜਲਦੀ ਤਿਆਰ ਕਰਕੇ ਤੇ ਮੈਂ ਕੱਲ ਤੱਕ ਨਾ ਜੀ ਤੇਰੇ ਲੈ ਕੇ ਜਾਣਾ ਉਸੇ ਤਬੂਤ ਚ। ਮੈਂ ਛੱਡਣਾ ਕੋਈ ਨਹੀਂ।